ਅੱਜ ਤੁਹਾਡੀ ਅਸੀਂ ਇੱਕ ਐਸੇ ਬਜ਼ੁਰਗ ਦੇ ਨਾਲ ਮੁਲਾਕਾਤ ਕਰਵਾ ਰਹੇ ਹਾਂ ਜਿਹੜੇ ਇੰਡੀਆ ਦੀ ਤਹਿਸੀਲ ਬਟਾਲਾ ਸ਼ਹਿਰ ਕਲਾਨੌਰ ਉੱਥੋਂ ਉੱਠ ਕੇ ਆਏ ਆ। ਇੱਥੇ ਪਾਕਿਸਤਾਨ ਦੇ ਵਿੱਚ ਗੋਜਰੇ ਤੋਂ ਕੁਝ ਕਿਲੋਮੀਟਰ ਦੂਰ ਗੱਗੋਮਾਲ ਪਿੰਡ 159 ਗੱਗੋਮਾਲ ਦੇ ਵਿੱਚ ਆ ਕੇ ਬੈਠੇ ਆ। ਤੁਹਾਡੀ ਗੱਲਬਾਤ ਕਰਵਾਉਂਦੇ ਹਾਂ ਕਿ ਇਹ ਕਿਸ ਤਰ੍ਹਾਂ ਉੱਥੋਂ ਆਏ ਉੱਠ ਕੇ, ਕੀ ਇਹਨਾਂ ਨਾਲ ਮਤਲਬ ਵਾਕਿਆਤ ਪੇਸ਼ ਆਏ ਆ, ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ ਤੁਹਾਡਾ ਨਾਮ ਕੀ ਹੈ? ਅਬਦੁਲ ਲਤੀਫ। ਤੁਹਾਡੇ ਵਾਲਦ ਸਾਹਿਬ ਦਾ ਕੀ ਨਾਮ? ਫਜ਼ਲਦੀਨ। ਫਜ਼ਲਦੀਨ। ਦਾਦੇ ਦਾ ਕੀ ਨਾਮ ਸੀ? ਅਲਾਈ ਬਖਸ਼। ਅਲਾਈ ਬਖਸ਼। ਅੱਗੇ ਵੀ ਯਾਦ ਆ ਬਸ ਇੱਥੇ ਤੱਕ ਹੀ, ਦਾਦਾ ਤੱਕ ਹੀ? ਇੱਥੋਂ ਤੱਕ। ਅੱਛਾ, ਕਿਹੜੇ ਪਿੰਡ ਚੋਂ ਇੰਡੀਆ ਦੇ ਚ ਉੱਠ ਕੇ ਆਏ ਤੁਸੀਂ? ਜ਼ਰਾ ਆਪਣੀ ਜ਼ਬਾਨੀ ਵੀ ਦੱਸ ਦਿਓ। ਸ਼ਹਿਰ ਕਲਾਨੌਰੋਂ। ਅੱਛਾ, ਉੱਠ ਕੇ ਆਏ ਆ। ਸ਼ਹਿਰ ਦੇ ਵਿੱਚ ਹੀ ਰਿਹਾਇਸ਼ ਸੀਗੀ? ਸ਼ਹਿਰ ਦੇ ਵਿੱਚ ਰਿਹਾਇਸ਼ ਸੀ। ਅੱਛਾ, ਤੇ ਜਦੋਂ ਹਲਚਲ ਮਚੀ ਉਦੋਂ ਫਿਰ ਆ ਗਏ। ਕਿੰਨੀ ਉਮਰ ਸੀ ਤੁਹਾਡੀ? 8 ਸਾਲ ਦੀ। 8 ਸਾਲ ਦੀ ਉਮਰ ਸੀਗੀ? ਹਾਂ। ਅੱਛਾ, ਤੁਹਾਡੇ ਜਿਹੜਾ ਸ਼ਹਿਰ ਸੀ ਉਹਦੇ ਨਾਲ ਪਿੰਡ ਕਿਹੜੇ ਕਿਹੜੇ ਸੀਗੇ? ਪੂਰੋਵਾਲ। ਪੂਰੋਵਾਲ। ਅੱਛਾ। ਦੇਲਾ ਪਿੰਡਾਂ ਦਾ ਨਾਮ ਆ ਇਹ। ਹਾਂਜੀ। ਤੇ ਹੋਰ ਬਸ ਇਹਦਾ ਮੁਖਤਲਿਫ ਆ, ਹੁਣ ਯਾਦ ਕੋਈ ਨਹੀਂ ਉਹਨਾਂ ਦਾ। ਅੱਛਾ, ਤੁਹਾਡੇ ਉੱਥੇ ਜਿੱਥੇ ਤੁਹਾਡਾ ਵਸੇਬ ਸੀਗਾ ਕਿਹੜੀਆਂ ਕਿਹੜੀਆਂ ਬਰਾਦਰੀਆਂ, ਕਿਹੜੀਆਂ ਕਿਹੜੀਆਂ ਕੌਮਾਂ ਬੈਠੀਆਂ? ਰਾਈ। ਟੋਟਲ ਰਾਈ ਸੀਗੇ? ਟੋਟਲ ਰਾਈ ਸੀ। 3 ਘਰ ਸੀ ਵਿੱਚ ਸਿੱਖਾਂ ਦੇ। ਸ਼ਹਿਰ ਸਾਰੇ ਚ ਹੀ, ਪੂਰੇ ਸ਼ਹਿਰ ਚ 3 ਘਰ ਸਿੱਖਾਂ ਦੇ? 3 ਘਰ ਸੀ ਸਿੱਖਾਂ ਦਾ। ਅੱਛਾ। ਤੇ ਹੁਣ ਬਸ ਰਾਈ ਬਰਾਦਰ। ਰਾਈ ਬਰਾਦਰੀ ਕਿਹੜੀ ਕਿਹੜੀ ਗੋਤ ਦੇ ਸੀਗੇ? ਉਹਨਾਂ ਦੀਆਂ ਗੋਤਾਂ ਕੀ ਸੀ? ਸਾਡੀ ਗੋਤ ਹੈਗੀ ਸੀ ਜਤਾਲੇ। ਜਤਾਲੇ? ਹਾਂ। ਅੱਛਾ। ਹੋਰ ਕੀ? ਬਾਕੀਆਂ ਦਾ ਨਹੀਂ ਪਤਾ ਹੈਗਾ। ਕੀ ਕੰਮ ਕਾਰ ਕਰਦੇ ਹੁੰਦੇ ਸੀ ਉੱਥੇ? ਵਾਈ ਜੋਤੀ ਦਾ। ਨਹੀਂ, ਸ਼ਹਿਰ ਦੇ ਵਿੱਚ ਵਾਈ ਜੋਤੀ ਕਿੱਥੋਂ ਆ ਗਈ? ਸ਼ਹਿਰ ਦੇ ਵਿੱਚ ਵਾਈ ਜੋਤੀ ਹੁੰਦੀ ਹੈ, ਸਬਜ਼ੀਆਂ ਦੇ ਕੰਮ ਆ। ਅੱਛਾ, ਪਿੰਡਾਂ ਵਰਗਾ ਸ਼ਹਿਰ ਹੋਣਾ ਫਿਰ? ਨਹੀਂ, ਸ਼ਹਿਰ ਤੇ ਤਗੜਾ ਸੀ, ਇਹਨਾਂ ਨੂੰ ਪਤਾ ਭਾਈ ਉਹਨਾਂ ਨੂੰ। ਅੱਛਾ, ਤਗੜਾ ਸੀ ਸ਼ਹਿਰ ਤੇ, ਉਦਾਂ ਵਿੱਚ ਬੰਦੇ ਹੁੰਦੇ ਹੀ ਨਾ ਕੰਮ ਕਾਰ। ਅੱਛਾ। ਅੱਛਾ, ਕਿੱਦਾਂ ਪਤਾ ਲੱਗਾ ਸੀ ਵੀ ਪਾਕਿਸਤਾਨ ਚੱਲ ਜਾਣਾ, ਇੱਥੇ ਨਹੀਂ ਰਹਿਣਾ ਹੁਣ ਆਪਾਂ? ਰਾਤ ਦੇ 8 ਵਜੇ ਪਤਾ ਲੱਗਾ ਸੀ। ਅੱਛਾ। ਭਈ ਇਹ ਐਲਾਨ ਹੋ ਗਿਆ ਵਾ, ਇੱਥੋਂ ਤੁਸੀਂ ਚਲੇ ਜਾਣਾ ਵਾ। ਬਾਹਰ ਜਿਹੜੇ ਚੱਕ ਹੁੰਦੇ ਸੀ ਲੱਗ ਲਾਗੇ, ਉੱਥੋਂ ਸਿੱਖ ਜਾਂ ਹੋਰ ਬਰਾਦਰੀ ਉਹਨਾਂ ਦੀ ਜਿਹੜੀ ਸੀ ਉਹ ਉੱਠ ਕੇ ਸ਼ਹਿਰ ਦੇ ਵਿੱਚ ਆ ਗਈ ਸੀ। ਅੱਛਾ। ਤੁਸੀਂ ਇੱਥੋਂ ਚਲੇ ਜਾਓ। 8 ਵਜੇ ਰਾਤ ਤੇ ਫਿਰ ਅਸੀਂ ਉੱਥੋਂ ਨਿਕਲ ਆਏ। ਅੱਛਾ। ਹਾਂ। ਤੇ ਅੱਗੇ ਬਾਬਾ ਡੇਰਾ ਹੀ ਸੀ। ਆਹ ਡੇਰੇ ਆ ਗਏ। ਅੱਛਾ। ਡੇਰਾ ਬਾਬੇ ਨਾਨਕ ਦਾ ਪਿੰਡ ਸੀ। ਅੱਛਾ, ਉੱਥੇ ਆ ਗਏ ਤੁਸੀਂ? ਉੱਥੇ ਆ ਗਿਆ ਤੇ ਦੁਨੀਆ ਸਾਰੀ ਜਮਾ ਹੋ ਗਈ ਉੱਥੇ। ਹਾਂ। ਸਾਰਾ ਸ਼ਹਿਰ ਸਾਡਾ ਉੱਥੇ ਜਮਾ ਹੋ ਗਿਆ। ਲਾਗਲੇ ਚੱਕ ਜਿਹੜੇ ਆ ਸੀ ਉਹ ਵੀ ਉੱਥੇ ਜਮਾ ਹੋ ਗਏ। ਉਹ ਵੀ ਉੱਥੇ ਆ ਗਏ? ਬੇਅੰਤਹਾ ਹੋ ਗਏ। ਅੱਛਾ। ਫਿਰ ਦਿਨ ਚੜਿਆ, ਕੋਈ ਕਿਧਰੇ ਬੰਨੇ ਕੋਈ ਕਿਧਰੇ ਬੰਨੇ, ਗੱਡੀ ਆ ਗਈ, ਗੱਡੀ ਨੇ ਚੜਾ ਕੇ ਕੋਈ ਲਾਹੌਰ ਆ ਗਈ, ਕੋਈ ਸ਼ਿਵਪੁਰ। ਤੁਹਾਡੇ ਜਿਹੜੇ ਤੁਸੀਂ ਕਹਿੰਦੇ 3 ਘਰ ਸਿੱਖਾਂ ਦੇ ਬੈਠੇ ਸੀਗੇ? ਹਾਂਜੀ। ਉਹਨਾਂ ਦੇ ਨਾਂ ਯਾਦ ਆ? ਗੱਡਾ ਸਿੰਘ। ਇੱਕ ਨਾ ਗੰਡਾ ਸਿੰਘ ਸੀ? ਹਾਂ। ਇੱਕ ਤਰ੍ਹਾਂ ਭਗਤ ਸਿੰਘ। ਭਗਤ ਸਿੰਘ? ਹਾਂ। ਅੱਛਾ। ਤੇ ਬਸ ਇੱਕ ਵਾਰ ਦਾ ਹੋਰ ਆ, ਉਹਦਾ ਨਹੀਂ ਯਾਦ। ਉਹਦਾ ਨਾਂ ਨਹੀਂ ਯਾਦ? ਤੁਹਾਡੇ ਪਿੰਡ ਦਾ ਲੰਬੜਦਾਰ ਵੀ ਰਾਈ ਸੀ? ਰਾਈ। ਆਹ ਰਾਈ। ਉਹ ਕਿੱਥੇ ਆ ਕੇ ਬੈਠੇ ਆ? ਉਹ ਇੱਥੇ ਆ ਜੜ੍ਹਾਂ ਵਾਲੇ ਦੇ ਲਾਗੇ ਬੈਠੇ। ਜੜ੍ਹਾਂ ਵਾਲੇ ਦੇ ਲਾਗੇ ਬੈਠੇ। ਹੋਰ ਕਿਹੜੇ ਕਿਹੜੇ ਪਿੰਡਾਂ 'ਚ ਉੱਥੋਂ ਲੋਕ ਆ ਗਏ ਜਿਹੜੇ ਤੁਹਾਡੇ ਸ਼ਹਿਰ ਦੇ ਰਹਿਣ ਵਾਲੇ ਸੀ? ਕਿੱਥੇ ਕਿੱਥੇ ਆ ਗਏ? ਲਾੜੇ ਜਿਹੜੇ ਚੱਕ ਸੀ, ਹੁਣ ਸ਼ਹਿਰ ਗੋਜਰਾ ਲਾ ਲਓ, ਆ ਜਿੰਨੇ ਲਾਗੇ ਚੱਕ ਨੇ ਸਾਰੇ ਉੱਠ ਕੇ ਸ਼ਹਿਰ 'ਚ ਆ ਗਏ। ਅੱਛਾ। ਨਹੀਂ, ਤੁਹਾਡੇ ਉੱਥੋਂ ਦੇ ਜਿਹੜੇ ਇੰਡੀਆ ਦੇ ਪਿੰਡ ਵਾਲੇ ਜਿਹੜੇ ਤੁਹਾਡੇ ਕਲਾਨੌਰ ਦੇ ਬੰਦੇ ਸੀਗੇ, ਹਾਂਜੀ, ਉਹ ਕਿਹੜੇ ਕਿਹੜੇ ਪਿੰਡਾਂ 'ਚ ਕਿਹੜੀ ਕਿਹੜੇ ਸ਼ਹਿਰਾਂ 'ਚ ਆ ਕੇ ਬੈਠੇ ਆ? ਉਹ ਜੀ ਕੁਛ ਤਾਂ ਬੈਠੇ ਦੇ ਨੇ ਸਿੰਧ ਵਿੱਚ। ਸਿੰਧ ਵਿੱਚ? ਕੁਛ ਇੱਥੇ ਸਾਦਕਾਬਾਦ। ਸਾਦਕਾਬਾਦ। ਹਾਂਜੀ। ਕੁਛ ਬੈਠੇ ਨੇ ਇੱਥੇ ਜੜ੍ਹਾਂ ਵਾਲੇ। ਅੱਛਾ। ਕੁਛ ਸ਼ਾਹਕੋਟ ਬੈਠੇ ਨੇ। ਅੱਛਾ। ਸ਼ੇਖਪੁਰ 'ਚ ਬੈਠੇ ਨੇ। ਅੱਛਾ। ਇੱਦਾਂ ਜਿਹੜੇ ਸਿੰਧ ਬੈਠੇ ਖਾਨਦਾਨ, ਉਹਨਾਂ ਦੇ ਕੋਈ ਨਾਵਾਂ ਦਾ ਯਾਦ ਆ? ਨਹੀਂ, ਉਹਨਾਂ ਦਾ ਕੋਈ। ਸ਼ਾਹਕੋਟ ਵਾਲਿਆਂ ਦਾ?
ਨਹੀਂ ਉਹਨਾਂ ਦਾ ਕੋਈ ਕਿਸੇ ਦਾ ਵੀ ਨਹੀਂ ਯਾਦ? ਨਹੀਂ ਨਹੀਂ। ਅੱਛਾ ਠੀਕ ਆ। ਅੱਛਾ ਜਦੋਂ ਤੁਸੀਂ ਉੱਥੋਂ ਉੱਠ ਕੇ ਆਏ ਆ ਤੁਹਾਡੇ ਹਮਲਾ ਵਗੈਰਾ ਤਾਂ ਨਹੀਂ ਹੋਇਆ? ਬੜਾ ਹੋਇਆ। ਕਿੱਥੇ ਕਿੱਥੇ ਹੋਇਆ ਇਹ ਦੱਸੋ। ਉੱਥੇ ਜੀ ਹੋਇਆ ਜਦੋਂ ਸ਼ਹਿਰੋਂ ਤੁਰਿਆ ਰਾਹ ਵਿੱਚ ਆਉਂਦਾ ਹੋਇਆ ਹਾਂ ਹਮਲਾ ਤਾਂ ਹੋਣ ਨਹੀਂ ਡਿਆ ਪਿਆ ਸੀਗਾ। ਅੱਛਾ ਜਦੋਂ ਉੱਥੇ ਬੈਠੇ ਸਾਂ ਹੂੰ ਇੱਕ ਬੰਦਾ ਫਿਰ ਉਹਨਾਂ ਦਾ ਲੀਡਰ ਸੀ ਕੋਈ ਹਿੰਦੂਆਂ ਦਾ, ਅੱਛਾ ਉਹਨੇ ਆਖਿਆ ਵੀ ਤੁਸੀਂ ਮਰੋ ਤੇ ਨਾ ਮਰਾਓ, ਅੱਛਾ ਨਾ ਮਾਰੋ ਨਾ ਮਰੋ, ਨਾ ਮਾਰੋ ਨਾ ਮਰੋ, ਤੁਸੀਂ ਚੁੱਪ ਕਰਕੇ ਤੇ ਇੱਥੋਂ ਆਪਣਾ ਕਿਨਾਰਾ ਕਰੋ। ਨਿਕਲ ਜਾਓ। ਹਾਂ ਇਹ ਬਣ ਗਿਆ ਵਾ ਹਿੰਦੁਸਤਾਨ ਹਾਂ ਤੇ ਡੇਰੇ ਪਰਲੇ ਬੰਨੇ ਪਾਕਿਸਤਾਨ। ਹਾਂ ਤੇ ਬਸ ਫਿਰ ਦੁਨੀਆ ਤੁਸੀਂ ਮੇਰੇ ਅੱਗੇ ਮੈਂ ਤੁਹਾਡੇ ਅੱਗੇ। ਨਹੀਂ ਹਮਲੇ ਦੇ ਵਿੱਚ ਕੋਈ ਜਾਨਾਂ ਦਾ ਨੁਕਸਾਨ ਤਾਂ ਨਹੀਂ ਹੋਇਆ? ਉਦੋਂ ਕੋਈ ਨਹੀਂ ਹੋਇਆ। ਅੱਛਾ ਉਦੋਂ ਕੋਈ ਨਹੀਂ। ਜਦੋਂ ਆਣ ਕੇ ਜਿੱਥੇ ਦੁਨੀਆ ਜਮਾ ਹੋ ਗਈ ਆ ਹਾਂ ਡੇਰੇ ਆਣ ਕੇ ਹੂੰ। ਉਦੋਂ ਫਿਰ ਦੁਨੀਆ ਨੁਕਸਾਨ ਹੋਇਆ ਅੱਛਾ ਰਾਸਤਿਆਂ ਵਿੱਚ ਰਾਸਤੇ ਵਿੱਚ ਉਦੋਂ ਹੋਇਆ। ਕਿੰਨੇ ਆਪਣਾ ਉੱਥੋਂ ਜਦੋਂ ਤੁਸੀਂ ਤੁਰੇ ਆ ਰਾਹ ਦੇ ਵਿੱਚ ਕੋਈ ਕਤਲੋਗਾਰਤ ਦੇਖੀ ਨਹੀਂ, ਆਪਣੀਆਂ ਉਦੋਂ- ਅੱਖਾਂ ਨਾਲ? ਨਹੀਂ ਨਹੀਂ ਉਦੋਂ ਕੋਈ ਨਹੀਂ ਹੋਇਆ। ਕੋਈ ਨਹੀਂ ਸੁਣਦੇ ਹੀ ਹੋਣੇ ਵੀ ਫਲਾਨੀ ਜਗ੍ਹਾ ਇੰਨੇ ਮਾਰਤੇ ਫਲਾਨੀ ਜਗ੍ਹਾ ਜੱਸਾ ਇੰਨੇ ਪੈ ਗਿਆ ਫਲਾਣੇ ਦਾ ਜੱਸਾ ਪੈ ਗਿਆ ਹੂੰ। ਉਹ ਮਾਰ ਗਏ ਨੇ ਤੋ ਮਰ ਵੀ ਗਏ ਨੇ ਤੇ ਮਾਰ ਵੀ ਗਏ ਨੇ। ਅੱਛਾ ਇਹ ਤਾਂ ਸੁਣਦੇ ਜਾਂਦੇ ਰਹੇ ਨੇ ਬਚਪਨ ਦੇ ਵਿੱਚ ਇੰਨਾ ਕੀ ਪਤਾ ਹੁੰਦਾ। ਰਾਹ ਦੇ ਵਿੱਚ ਫਿਰ ਜਦੋਂ ਤੁਸੀਂ ਬਚ ਬਚਾ ਕੇ ਆ ਗਏ ਅੱਗੇ ਆ ਕੇ ਕੈਂਪ ਵਿੱਚ ਕਿੰਨੀ ਦੇਰ ਰਹੇ? 10 ਦਿਨ ਅੱਛਾ 12 ਦਿਨ ਹਾਂ ਸ਼ੁਕਪੁਰ ਰਹੇ, ਅੱਛਾ 8 ਦਿਨ ਲਾਹੌਰ ਰਹੇ। ਲਾਹੌਰ ਰਹੇ ਉਸ ਤੋਂ ਬਾਅਦ ਆ ਸ਼ਾਹਕੋਟ ਸੁਣਿਆ ਹੋਣਾ ਤੁਸੀਂ, ਹਾਂ ਸ਼ਾਹਕੋਟ ਆਣ ਕੇ ਰਹੇ 8 ਦਿਨ ਇੱਥੇ ਆਣ 8 ਦਿਨ ਇੱਥੇ ਆ ਗਏ। ਸਵਾ ਮਹੀਨਾ ਹੂੰ। ਇੱਥੇ ਆਣ ਕੇ ਇਹਨਾਂ ਨੂੰ ਭਾਈ ਉਹਨਾਂ ਨੂੰ ਪਤਾ ਵਾ ਉਹ ਚਿੱਟੀ ਵਿੱਚ ਅੱਛਾ ਚਿੱਟੀ ਵਿੱਚ ਉੱਥੇ ਰਹੇ ਆਣ ਕੇ ਅੱਛਾ ਉੱਥੋਂ ਫਿਰ ਉੱਠ ਕੇ ਇੱਥੇ ਆ ਗਏ। ਇੱਥੇ ਫਿਰ ਆਪਣੇ ਕੋਈ ਰਿਸ਼ਤੇਦਾਰ ਬੈਠੇ ਹਾਂਜੀ ਸੀ? ਹਾਂਜੀ 80 ਚੱਕ ਦੇ ਵਿੱਚ। 80 ਚੱਕ ਦੇ ਵਿੱਚ? ਹਾਂ ਸ਼ਾਕਰਾਬਾਦ ਵਾਲੀ ਜਾਂ ਦੂਜੀ 80? ਨਹੀਂ ਜੀ ਆ ਜਿਹੜੀ ਵੱਡੀ ਇਹ 80 ਉਹ ਸ਼ਾਕਰਾਬਾਦ ਆ ਹੂੰ ਇਹ ਠੀਕ ਆ। ਇਹ ਫਿਰ ਬੰਦੇ ਚਲ ਗਏ ਉੱਥੇ ਵੀ ਤੁਸੀਂ ਉੱਜੜ ਕੇ ਹੁਣ ਜਦੋਂ ਆ ਗਏ ਮਰ ਮਰਾ ਕੇ ਤੇ ਤੁਸੀਂ ਇੱਥੇ ਨਾ ਬੈਠੋ ਹਾਂ ਸ਼ਾਹਕੋਟ ਤੇ ਤੁਸੀਂ ਸਾਡੇ ਕੋਲ ਆ ਜਾਓ। ਆ ਗਏ। ਮਾਲ ਡੰਗਰ ਉੱਥੇ ਸਾਰਾ ਛੱਡਿਆ ਹੁੰਦਾ ਸੀ ਕੋਈ ਲੈ ਕੇ ਵੀ ਆਇਆ ਨਹੀਂ ਸੀ? ਲੈ ਕੇ ਆਏ। ਕੀ ਕੀ ਲੈ ਕੇ ਆਇਆ ਸੀ? 4 ਮੱਝਾਂ ਸੀ, ਅੱਛਾ 2 ਬੌਲਦ ਸੀ ਅੱਛਾ ਤੇ ਇਦਾਂ ਹੁਣ ਬੱਕਰੀਆਂ ਸ਼ਕਰੀਆਂ ਹੁੰਦੀਆਂ ਅੱਛਾ ਸਾਰਾ ਕੁਝ ਹੀ ਜਾਣੀ ਆਪਣਾ ਤੁਸੀਂ ਲੈ ਆਏ ਲੈ ਸੀ? ਤੇ ਰਾਹ ਵਿੱਚ ਹਾਂ ਫਿਰ ਖੁਸਕਵਾ ਗਿਆ। ਰਾਹ 'ਚ ਕਿੱਦਾਂ ਖੁੱਸ ਗਈਆਂ? ਲੈ ਕੇ ਜਦੋਂ ਜੱਸਾ ਪੈ ਜੇ ਤੇ ਮੈਂ ਉੱਠ ਕੇ ਆਪਣੀ ਜਾਨ ਤੇ ਬਚਾਉਣੀ ਆ ਨਾ। ਹਾਂ ਹਾਂ ਤੇ ਹਾਂ ਮਾਲ ਨੂੰ ਕੌਣ ਸਾਂਭੇ ਮਾਲ ਨੂੰ ਉਹ ਛੱਡ ਕੇ ਭੱਜਣਾ। ਬਿਮਾਰੀ ਵੀ ਫੈਲੀ ਸੀ ਰਾਹ ਦੇ ਵਿੱਚ? ਨਹੀਂ ਅਸੀਂ ਕੋਈ ਨਹੀਂ। ਅੱਛਾ। ਕਹਿੰਦੇ ਬਹੁਤ ਮਤਲਬ ਬੰਦੇ ਮਨ ਨਹੀਂ, ਪੇਟ ਨਹੀਂ, ਦੀਆਂ ਕੋਈ ਬਿਮਾਰੀਆਂ ਨਹੀਂ ਆਸੀਆਂ ਲੱਗ ਉਹ ਗੱਲ ਇੱਥੇ ਜਿੱਥੇ 10-11 ਦਿਨ ਜਿੱਥੇ ਕੈਂਪ ਬਹਿ ਰਹਿੰਦਾ ਸੀ ਨਾ ਹਾਂ ਉੱਥੇ ਬਦਬੂ ਦੇ ਨਾਲ ਲਾ ਲਓ ਜਾਂ ਕਿੱਦਾਂ ਵੀ ਉਹ ਤੇ ਫਿਰ ਗਲਾਜ਼ਤ ਦੇ ਨਾਲ ਹੋ ਜਾਂਦਾ ਹੋਈ ਜਾਂਦੀ ਉੱਥੇ ਹੈ। ਬਿਮਾਰੀ ਕੋਈ ਹੂੰ ਜ਼ੋਰ ਕਰ ਜਾਂਦੀ ਸੀ। ਹੂੰ ਫਿਰ ਉੱਥੋਂ ਉੱਠ ਕੇ ਤੁਹਾਡੇ ਬਾਰੇ ਫਿਰ ਕਹਿੰਦੇ ਵੀ ਇੱਥੋਂ ਉੱਠ ਕੇ ਗਾਂ ਚਲੇ ਜਾ। ਗਾਂ ਚੱਲ ਜਾਓ। ਹਾਂ। ਤੁਸੀਂ ਕਿੰਨੇ ਭੈਣ ਭਾਈ ਸੀਗੇ? 3 ਭਾਈ ਸੀ ਅੱਛਾ 2 ਭੈਣਾਂ। ਤੁਹਾਡਾ ਕਿਹੜਾ ਨੰਬਰ ਆ? ਉਹਨਾਂ ਦੀ ਉਮਰ ਨਾ ਹਾਂ ਉਮਰ ਦੇ ਹਿਸਾਬ ਨਾਲ ਪਹਿਲਾ ਨੰਬਰ? ਹਾਂਜੀ ਬਾਕੀ ਸਾਰਿਆਂ ਦੀ ਪੈਦਾਇਸ਼ ਇੰਡੀਆ ਦੀ ਆ? ਸਾਰਿਆਂ ਦੀ ਪੈਦਾਇਸ਼ ਹੁੰਦੀ ਹੈ। ਅੱਛਾ 2 ਭੈਣਾਂ ਹਾਂ ਤੇ 3 ਭਰਾ। ਅੱਛਾ ਉਹ ਵੀ ਮਾਸ਼ਾਅੱਲਾ ਹੈਗੇ ਹਲੇ? 2 ਹੈਗੇ ਨੇ, ਇੱਕ ਹੈਗਾ ਤੇ ਇੱਕ ਮਰ ਗਿਆ। ਇੱਕ ਮਰ ਗਿਆ। ਉਹ ਛੋਟੇ ਸੀ ਸ਼ਾਦੀ ਤੁਹਾਡੀ ਵੀ ਇੱਥੇ ਆ ਕੇ ਹੋਈ ਹੈ? ਇੱਥੇ ਆਣ ਕੇ ਅੱਛਾ ਉੱਥੇ ਸਕੂਲੇ ਵਗੈਰਾ ਵੀ ਜਾਂਦੇ ਸੀ ਕਿ ਨਹੀਂ? ਜਾਂਦੇ ਸੀ ਕਿਹੜੀ ਕਲਾਸ ਤੱਕ ਗਏ ਆ? 5ਵੀਂ ਤੱਕ। 5ਵੀਂ ਤੱਕ? ਟੀਚਰ ਕਿਹੜੇ ਸੀ ਤੁਹਾਡੇ? ਸਿੱਖ ਸੀਗੇ, ਇੱਕ ਸਿੱਖ ਤੇ ਇੱਕ ਬਾਹਮਣ ਸੀ। ਕੀ ਨਾਂ ਸੀ ਯਾਦ ਆ? ਉਹਨਾਂ ਦਾ ਨਹੀਂ ਹਾਂ। ਕਿੱਦਾਂ ਦਾ ਉਹਨਾਂ ਦਾ ਸੁਭਾਅ ਸੀ ਤੁਹਾਡੇ ਨਾਲ? ਠੀਕ ਸੀ ਬਿਲਕੁਲ। ਸਟੂਡੈਂਟਾਂ ਨਾਲ ਫਰਕ ਤਾਂ ਨਹੀਂ ਪਾਉਂਦੇ ਸੀਗੇ? ਨਹੀਂ ਨਹੀਂ ਵੀ ਆਹ ਕੋਈ ਨਹੀਂ। ਹਿੰਦੂਆਂ ਦੇ ਆ ਨਹੀਂ ਨਹੀਂ ਮੁਸਲਮਾਨਾਂ ਕੋਈ ਦੇ ਨਹੀਂ ਸੀ ਪਾਉਂਦੇ। ਇੱਕੋ ਜਿਹਾ ਸਲੂਕ ਕਰਦੇ ਸੀ? ਇੱਕੋ ਜਿਹਾ ਸਲੂਕ ਕਰਦੇ। ਅੱਛਾ ਕੋਈ ਨਹੀਂ ਸੀ ਉਹਨਾਂ ਦੇ। ਕੋਈ ਯਾਦਗਾਰ ਵਾਕਿਆ ਸੁਣਾ ਦਿਓ ਉੱਥੋਂ ਦਾ। ਯਾਦ ਕਰ ਕਾਹਦਾ ਸੁਣੀਏ। ਨਹੀਂ ਕੋਈ ਹੁੰਦਾ ਹੀ ਆ ਭੁੱਲ ਇੱਕ ਥਾਂ ਬੰਦਾ ਰਹਿੰਦਾ ਉੱਥੇ 100 ਕਿਸੇ ਦੀ ਨਹੀਂ ਜੀ ਉਹ ਤੇ ਦੇਣਾ ਮਸ਼ਹੂਰੀ ਹੁੰਦੀ ਕਿਸੇ ਗੱਲ ਤੋਂ, ਕਿਸੇ ਦੀ ਬਦਨਾਮੀ ਹੁੰਦੀ ਹੈ ਕਿਸੇ ਗੱਲ ਤੋਂ। ਝੂਠ ਨਹੀਂ ਮਾਰਨਾ। ਹਾਂ ਕੋਈ ਨਹੀਂ। ਮੇਲੇ ਮੂਲੇ ਵੀ ਦੇਖਦੇ ਹੁੰਦੇ ਸੀ? ਵੇਖਦੇ ਹੁੰਦੇ ਸੀ। ਕਿੱਥੇ ਮੇਲਾ ਦੇਖਣ ਜਾਂਦੇ ਸੀ? ਉੱਥੇ ਸਾਡੇ ਸ਼ਹਿਰ ਹੀ ਵਿਸਾਖੀ ਸਿੱਖਾਂ ਦੀ ਲੱਗਦੀ ਹੁੰਦੀ ਸੀ। ਅੱਛਾ ਲਾਗ ਦੇ ਪਿੰਡਾਂ ਤੋਂ ਆਉਣਗੇ ਨਾ ਹੂੰ ਤੇ ਸ਼ਹਿਰ ਲੱਗਦੀ ਹੁੰਦੀ। ਅੱਛਾ ਬਸ ਇਹ ਤਾਂ ਮੇਲੇ ਹੁੰਦਾ ਮੇਲਿਆਂ ਤੇ ਲੜਾਈਆਂ ਲੜੂਈਆਂ ਵੀ ਹੋ ਜਾਂਦੀਆਂ ਨਹੀਂ ਸੀ? ਹੁੰਦੀ। ਅੱਛਾ ਉਹਨਾਂ ਲੋਕਾਂ ਨਾਲ ਤੁਹਾਡਾ ਸੁਭਾਅ ਕਿਦਾਂ ਦਾ ਸੀ? ਬਿਲਕੁਲ ਭੈਣ ਭਰਾਵਾਂ ਵਰਗਾ। ਅੱਛਾ ਬਿਲਕੁਲ ਨਾ ਕਿਸੇ ਨੂੰ ਕੋਈ ਊਂਚ ਨੀਚ ਕੋਈ ਨਹੀਂ ਸਕੀਂਦਾ। ਅੱਛਾ ਠੀਕ ਆ। ਯਾਨੀ ਤੁਹਾਡੇ ਨਾਲ ਉਹਨਾਂ ਦਾ ਜਿਹੜਾ ਸਲੂਕ ਸੀਗਾ ਬਿਲਕੁਲ ਭੈਣ ਭਰਾਵਾਂ ਵਾਲਾ ਸੀ, ਇੱਜ਼ਤਾਂ ਦੇ ਸਾਂਝੀ ਸੀਗੇ? ਬਿਲਕੁਲ ਬਿਲਕੁਲ ਖਿਆਲ ਕਰਦੇ ਹੁੰਦੇ ਸੀ ਹੈ ਗਮੀ ਖੁਸ਼ੀ ਤੇ ਵੀ ਇੱਕ ਦੂਜੇ ਦੇ ਨਾਲ? ਗਮੀ ਖੁਸ਼ੀ ਦੇ ਆਉਂਦੇ ਸੀ ਜਾਂਦੇ ਸੀਗੇ। ਐਡੀ ਅਸੀਂ ਕੋਈ ਗੱਲ ਨਹੀਂ। ਠੀਕ ਆ। ਜ਼ਮੀਨ ਕਿੰਨੀ ਸੀ ਤੁਹਾਡੀ ਉੱਥੇ? ਉੱਥੇ ਅਸੀਂ ਜ਼ਮੀਨ 12 ਕਮਾ। 12 ਘੁਮਾ? ਹਾਂ ਅੱਛਾ
ਤੇ ਕੀ ਬੀਜਦੇ ਹੁੰਦੇ ਸੀ ਉੱਥੇ? ਸਬਜ਼ੀ, ਕਣਕ, ਮੱਕੀ, ਕਮਾਲ। ਸਬਜ਼ੀ ਕਿਹੜੀ ਸਾਰੀਆਂ ਸਬਜ਼ੀਆਂ ਜਿਹੜੀਆਂ ਹੁੰਦੀਆਂ? ਸਾਰੀਆਂ ਸਬਜ਼ੀਆਂ ਅੱਛਾ। ਲੱਗਦੀਆਂ। ਸ਼ਹਿਰ 'ਚ ਹਾਂ ਸ਼ਹਿਰ 'ਚ ਫਿਰ ਸਬਜ਼ੀਆਂ। ਪਾਣੀ ਤਾਂ ਨਹਿਰੀ ਲੱਗਦਾ ਹੋਣਾ ਉਦੋਂ? ਨਹੀਂ, ਨਹਿਰ ਨਹੀਂ ਸੀ, ਖੂਹ ਸੀ। ਖੂਹ ਦੇ ਟਿੰਡਾਂ ਵਾਲੇ ਖੂਹ? ਹਾਂ, ਟਿੰਡਾ। ਅੱਛਾ। ਉਹ ਕਾਹਦੇ ਨਾਲ ਚਲਾਉਂਦੇ ਹੁੰਦੇ ਸੀ? ਬੋਲਦਾ ਨਾ ਬਲਦਾਂ ਨਾਲ। ਬਾਈ ਵੀ ਜੀ ਉਦੋਂ ਬਲਦਾਂ ਨਾਲ ਹੀ ਹੁੰਦੀ ਸੀ, ਉਦੋਂ ਕਿਹੜਾ ਬਾਈ, ਟਰੈਕਟਰ ਹਾਂ ਸੀ? ਜੀ, ਉਦੋਂ ਟਰੈਕਟਰ ਤਾਂ ਹੈ ਕੋਈ ਨਹੀਂ। ਹਾਂ ਤੁਸੀਂ ਵੀ ਕਰਦੇ ਰਹੇ 10-12 ਸਾਲ ਦੀ ਉਮਰ 'ਚ? ਕਰਦੇ ਰਹੇ, ਹਲ ਵਾਹੁੰਦੇ ਰਹੇ ਆ? ਵਾਉਂਦੇ ਰਹੇ। ਅੱਛਾ। ਹੁਣ ਵੀ ਵਾਹ ਲੈਂਦੇ ਆ? ਨਹੀਂ ਜੀ, ਹੁਣ ਤਾਂ ਛੱਡ ਦਿੱਤਾ ਸਭ ਕੁਝ ਹੀ। ਹਾਂ ਹਿੱਲਿਆ ਨਾ ਨਹੀਂ ਹਲੇ ਤੁਹਾਡੀ ਮਾਸ਼ਾਅੱਲਾ ਸਿਹਤ ਤਾਂ ਠੀਕ ਆ। ਸਿਹਤ ਨੂੰ ਕੀ ਕਰਨਾ ਜਦੋਂ ਅੱਛਾ। ਕੰਮ ਹੀ ਛੱਡ ਦਿੱਤਾ। ਹੁਣ ਤੁਹਾਡੇ ਬੱਚੇ ਕਿੰਨੇ ਆ? 2। ਕੀ ਕਰਦੇ ਆ? ਇੱਕ ਤੇ ਇੰਗਲੈਂਡ 'ਚ। ਇੰਗਲੈਂਡ ਵਿੱਚ? ਹਾਂ। ਕਿਹੜੇ ਸ਼ਹਿਰ 'ਚ? ਇਹਨੂੰ ਭਾਈ ਨੂੰ ਪਤਾ, ਮੈਨੂੰ ਨਹੀਂ ਪਤਾ। ਅੱਛਾ। ਤੇ ਆਇਰਲੈਂਡ ਵਿੱਚ ਆ? ਹਾਂ, ਉੱਥੇ ਹੀ ਹੁੰਦਾ ਉਹ। ਤੇ ਇੱਕ ਇੱਥੇ ਨਾਲ ਬਾਈ ਵੀ ਜੀ ਕਰਦਾ ਆ। ਠੀਕ ਆ। ਇੱਥੇ ਹੁਣ ਜਿਹੜੇ ਪਿੰਡ ਵਿੱਚ ਬੈਠੇ ਆ, ਇਸ ਪਿੰਡ ਦੇ ਵਿੱਚ ਹੋਰ ਕਿਹੜੀਆਂ ਬਰਾਦਰੀਆਂ ਬੈਠੀਆਂ ਆ? ਰਲਵੀਆਂ ਹੀ ਨੇ, ਜੱਟ ਵੀ ਨੇ, ਰਾਈ ਵੀ ਨੇ। ਅੱਛਾ। ਰਜਪੂਤਾਂ ਦੇ ਇੱਕ ਘਰ ਆ, ਹੋਰ ਅੱਛਾ। ਕੋਈ ਨਹੀਂ। ਠੀਕ ਆ। ਰਾਈ ਜਿਹੜੇ ਸਾਰੇ ਇਹ ਕਿਹੜੇ ਜ਼ਿਲ੍ਹੇ ਦੇ ਆ ਇੱਥੇ ਬੈਠੇ? ਜਲੰਧਰ ਦੇ। ਜਲੰਧਰ ਦੇ? ਹਾਂ। ਤੁਹਾਡਾ ਤਾਂ ਗੁਰਦਾਸਪੁਰ ਆ। ਹੁਸ਼ਿਆਰਪੁਰ। ਜਲੰਧਰ ਤੇ ਹੁਸ਼ਿਆਰਪੁਰ ਦੇ ਨੇ, ਅੱਛਾ। ਤੇ ਗੁਰਦਾਸਪੁਰ ਦੇ 10 ਘਰ ਹੈਗੇ। ਹਾਂ। ਇਹ ਜਿਹੜੇ ਰਾਈ ਬੈਠੇ, ਇਹਨਾਂ ਦੀਆਂ ਗੋਤਾਂ ਦਾ ਪਤਾ ਕੋਈ? ਕਿਹੜੀਆਂ ਗੋਤਾਂ ਤੇ ਬੈਠੇ? ਨਹੀਂ, ਗੋਤ ਦਾ ਨਹੀਂ ਪਤਾ। ਜੱਟਾਂ ਦੀਆਂ ਗੋਤਾਂ ਦਾ ਪਤਾ? ਕੋਈ ਪਤਾ ਨਹੀਂ। ਅੱਛਾ। ਗੋਤਾਂ ਕਿਸੇ ਦੀਆਂ ਵੀ ਨਹੀਂ ਪਤਾ? ਨਾ। ਨਹੀਂ ਇਦਾਂ ਨਾ ਵੀ ਕੋਈ ਸਿੰਧੂ ਹੁੰਦੇ, ਬਾਜਵੇ ਹੁੰਦੇ ਆ, ਉਹਨੇ ਵੜੈਚ ਹੁੰਦੇ ਜੋ ਆ। ਵੀ ਹੁਣ ਜਦੋਂ ਪਤਾ ਹੀ ਨਹੀਂ ਤੇ ਕੀ ਬੰਦਾ ਇਹ ਠੀਕ ਆ ਦੱਸ ਸਕਦਾ। ਬਾਬਾ ਜੀ। ਠੀਕ ਆ, ਤੁਹਾਡੇ ਨਾਲ ਬਹੁਤ ਚੰਗੀਆਂ ਗੱਲਾਂ ਹੋ ਗਈਆਂ। ਤੁਸੀਂ ਸਾਨੂੰ ਇਹ ਦੱਸੋ ਵੀ ਆਉਣ ਵਾਲੇ ਵਕਤ ਦੇ ਵਿੱਚ ਤੁਸੀਂ ਕੀ ਸੋਚ ਰੱਖਦੇ ਆ ਵੀ ਕਿੱਦਾਂ ਹੋਣਾ ਚਾਹੀਦਾ ਆ? ਵੀ ਆਪਸ ਵਿੱਚ ਪਿਆਰ ਮੁਹੱਬਤ ਤੁਸੀਂ ਦੱਸਦੇ ਆ ਵੀ ਪਿੱਛੇ ਬਹੁਤ ਸੀਗਾ, ਹਾਂਜੀ। ਇਸ ਚੀਜ਼ ਨੂੰ ਮਿਸ ਵੀ ਕਰਦੇ ਹੋ, ਤੇ ਗਾਂ ਕੀ ਸੋਚ ਰੱਖਦੇ ਆ? ਗਾਂ ਜੀ ਸੋਚ ਅਸੀਂ ਇਹ ਰੱਖਦੇ ਵੀ ਚੰਗਾ ਸਦਰ ਸਾਨੂੰ ਲੱਭ ਜੇ, ਅੱਲਾ ਦੇ ਦੇਵੇ, ਹਾਂ ਤਾਂ ਸਾਡੇ ਦਿਨ ਅੱਛੇ ਪੂਰੇ ਹੋ ਜਾਣ ਅਸਲ ਸਰੂਕ ਦੇ ਨਾਲ। ਨਹੀਂ ਉਹ ਤਾਂ ਚਲੋ ਆਪਣੇ ਮੁਲਕ ਲਈ ਗੱਲ ਕਰਦੇ ਆ, ਤੁਸੀਂ ਓਵਰਆਲ ਮਤਲਬ ਉਧਰ ਦੇ ਪੰਜਾਬੀਆਂ ਨੂੰ ਕੀ ਪੈਗਾਮ ਦੇਣਾ ਚਾਹੁੰਦੇ ਹੋ ਜਿੱਥੋਂ ਉੱਠ ਕੇ ਆਏ ਆ ਤੁਸੀਂ? ਉਧਰ ਦੇ ਨਾ। ਹਾਂ ਆਪਣੇ ਪਿਛਲੇ ਗ੍ਰਾਈ ਨੂੰ। ਅੱਛਾ ਅੱਛਾ। ਜਿਹੜਾ ਦਿਲ ਵਾ ਨਾ, ਹਾਂ। ਉਹ ਇਹ ਚਾਹੁੰਦਾ ਵਾ ਪਹਿਲੇ ਦੁਨੀਆ ਉਧਰ ਰਚਮੇ ਜਾਵੇ, ਹਾਂ ਆਵੇ ਜਾਵੇ, ਸਲੂਕ ਹੋਵੇ। ਹੂੰ। ਤੁਸੀਂ ਉਹ ਸਾਨੂੰ ਵੇਖਣਾ ਸੀ, ਉਹਨਾਂ ਨੂੰ ਵੇਖੀਏ। ਹਾਂ ਕਿਉਂ ਕੋਈ ਮਾੜਾ ਹਰਫ ਨਹੀਂ ਨਾ ਗੁਨਾਹ ਨਾ ਗੁਜ਼ਰਿਆ, ਹਾਂ ਤੇ ਆਪਣੇ ਦਿਲ ਵਿੱਚ ਇਹ ਗੱਲ। ਸਹੀ ਬਾਤ ਆ। ਹਾਂ। ਯਾਨੀ ਤੁਸੀਂ ਉਸ ਵਕਤ ਨੂੰ ਯਾਦ ਕਰਦਿਆਂ ਹੋਇਆ ਕਰਦੇ ਇਹ ਚਾਹੁੰਦੇ ਆ ਕਿ ਦੁਬਾਰਾ ਫਿਰ ਉਦਾਂ ਦਾ ਹੀ ਮਾਹੌਲ ਬਣ ਜਾਵੇ ਕਿ ਲੋਕ ਇੱਕ ਦੂਜੇ ਨਾਲ ਆਣ ਜਾਣ, ਆਪਣੇ ਹਾਂ। ਜਿੱਦਾਂ ਬੰਦਾ ਰਿਸ਼ਤੇਦਾਰਾਂ ਦੇ ਮਾਸੀਆਂ ਫੁੱਫੀਆਂ ਵੱਲ ਜਾਂਦਾ ਆ, ਬਿਲਕੁਲ, ਇਦਾਂ ਆਣ ਜਾਣ ਹੋ ਜਾਵੇ। ਬੜੇ ਰਾਜੀ ਆ। ਬੜੇ ਰਾਜੀ ਆ। ਹਾਂ। ਠੀਕ, ਯਾਨੀ ਕਿ ਉਸ ਚੀਜ਼ ਨੂੰ ਤੁਸੀਂ ਬੜਾ ਮਿਸ ਕਰ ਰਹੇ ਹੋ। ਮਿਸ ਕਰ ਰਹੇ ਹਾਂ ਅਸੀਂ। ਠੀਕ ਆ ਜਨਾਬ, ਸਾਡੀ ਵੀ ਇਹੀ ਦੁਆ ਆ ਕਿ ਹੋ ਸਕਦਾ ਆਉਣ ਵਾਲੇ ਵਕਤ ਦੇ ਵਿੱਚ ਕੋਈ ਇਦਾਂ ਦਾ ਇੱਕ ਦੂਜੇ ਨਾਲ ਮੁਹੱਬਤ ਪੈਦਾ ਹੋ ਜਾਵੇ ਵੀ ਆਉਣਾ ਜਾਣਾ ਜਿਹੜਾ ਸਾਰੀਆਂ ਜਿਹੜੀਆਂ ਮੁਸ਼ਕਿਲਾਤ ਆ ਦੂਰ ਹੋ ਜਾਣ, ਵੀਜ਼ਾ ਆਸਾਨੀ ਨਾਲ ਲੱਗਣ ਲੱਗ ਪਵੇ, ਤਾਂ ਕਿ ਬੰਦਾ ਜਦੋਂ ਦਿਲ ਕਰੇ ਉੱਠ ਕੇ ਚੱਲ ਜਾਵੇ, ਆਉਣ ਜਾਣ, ਲੈਣ ਦੇਣ ਕਰਨ। ਬਿਲਕੁਲ ਠੀਕ ਆ ਨਾ, ਇਸ ਤਰ੍ਹਾਂ ਹੋਣਾ ਅਸੀਂ ਚਾਹੀਦਾ। ਤੇ ਕੱਲ ਨੂੰ ਜਿਹੜਾ ਹੋਣਾ, ਸਾਲ ਨੂੰ ਹੋਣਾ, ਅੱਜ ਹੋ ਜਾਵੇ। ਅੱਜ ਹੋ ਜਾਵੇ। ਹਾਂ। ਬੜੀ ਚੰਗੀ ਸੋਚ ਆ ਜੀ ਤੁਹਾਡੀ। ਉਮੀਦ ਕਰਦੇ ਹਾਂ ਜਨਾਬ ਸਾਡਾ ਇਹ ਜਿਹੜਾ ਆਪਣਾ ਸੋਚ ਰੱਖਦੇ ਸਾਰੇ ਬਜ਼ੁਰਗ, ਅੱਲਾਹ ਤਾਲਾ ਦੀ ਜ਼ਾਤ ਉਹਨੂੰ ਕਿਤੇ ਪੂਰਿਆਂ ਵੀ ਕਰ ਦੇਵੇ, ਔਰ ਆਉਣ ਵਾਲੇ ਵਕਤ ਦੇ ਵਿੱਚ ਇੱਕ ਦੂਜੇ ਦੇ ਨਾਲ ਪਿਆਰ ਮੁਹੱਬਤ ਦੇ ਨਾਲ ਆਉਣ ਜਾਣ ਵੀ ਸ਼ੁਰੂ ਹੋ ਜਾਵੇ।